प्रोग्राम में शिरकत की थी। सर सब तो पहला तो यह दसो जो मुलाकात वाला मसला है बानी PTI नाल, तुसी आप वकील हो जाते हो, कि नज़र आ रहा है कि वजह है कि मुलाकात का जो मामला है वो हल नहीं हो रहा? देखो यार, मुलाकात जी है ना, हर इंसान ना, हर कैदी ना शरई और कानूनी और इखलाकी हक है। जी उस हार्ड एंड डेस्परेट ਜਿਹੜੇ ਕ੍ਰਿਮੀਨਲਸ ਹਨ ਉਹਨਾਂ ਦੀ ਵੀ ਮੁਲਾਕਾਤਾਂ ਨਹੀਂ ਰੋਕ ਸਕਦੇ। ਉਹਨਾਂ ਨੇ ਵਾਸਤਾ ਨਾਲ ਜ਼ੁਲਫਕਾਰ ਅਲੀ ਭੁੱਟੋ ਫਾਂਸੀ ਲੱਗ ਗਿਆ, ਫਾਂਸੀ ਲੱਗਣੇ ਤੱਕ ਸਾਰਿਆਂ ਦੀ ਮੁਲਾਕਾਤਾਂ, ਉਹਨਾਂ ਦੇ ਕਰੀਬੀ ਅਜ਼ੀਜ਼ ਵਕਾਰ ਰਿਸ਼ਤੇਦਾਰ ਅਜ਼ੀਜ਼ ਹਰ ਇੱਕ ਨਾਲ ਆਉਂਦਾ ਰਿਹਾ। ਕਿਸੇ ਨੇ ਕਦੇ ਵੀ जी ਮਮਾਨਤ ਨਹੀਂ ਹੋ ਸਕਦੀ ਤੁਹਾਡੀ, ਨਾ ਤੁਹਾਡੇ ਤੇ ਕੋਈ ਸ਼ਰੀਅਤ ਤੌਰ 'ਤੇ ਵਾਜਬ ਹੈ ਕਿ ਤੁਸੀਂ ਮੁਲਾਕਾਤ ਨਾ ਕਰਾਓ। ਮੁਲਾਕਾਤ ਕਰਾਣਾ ਹਰ ਕੈਦੀ ਨਾਲ ਹਰ ਹੱਕ ਹੈ। ਮੈਂ ਇਸ ਚੀਜ਼ ਤੋਂ ਹਟ ਕੇ ਕਹਿ ਰਿਹਾ ਕਿ ਇਮਰਾਨ ਖਾਨ ਸਾਹਿਬ ਸਾਬਕਾ ਵਜ਼ੀਰ ਆਜ਼ਮ ਸਨ ਜਾਂ ਸਾਡੇ ਲੀਡਰ ਹੋਣ ਜਾਂ ਪਾਕਿਸਤਾਨ ਨੇ ਮਕਬੂਲ ਤਰੀਨ ਨਹੀਂ ਦੁਨੀਆ ਨੇ ਇਸਲਾਮੀ ਦੁਨੀਆ ਨੇ ਮਕਬੂਲ ਤਰੀਨ ਲੀਡਰ ਹੋਣ, जी ਲੇਕਿਨ ਉਹਨਾਂ ਨੇ ਇੱਕ ਹੱਕ ਹੈ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਦੋਸਤ ਅਹਿਬਾਬ ਕੀ ਅਜ਼ੀਜ਼ੋ ਅਕਾਰਬ ਬਹਿਣਾ ਉਹਨਾਂ ਦੀਆਂ ਵਕੀਲਾ ਸਾਡੇ ਜਿਹੜੇ ਹਨ, ਕੋਈ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਕਰ ਸਕ ਪਾ ਰਹੇ, ਕੋਈ ਕੇਸ ਨਹੀਂ ਚਲਾਏ ਜਾ ਰਹੇ। सही। ਉਹਨਾਂ ਨੂੰ ਕੈਦ ਤਨਾਈ 'ਚ ਰੱਖਿਆ ਗਿਆ। ਇਹ ਜ਼ੁਲਮ ਜ਼ਿਆਦਤੀ ਜਬਰ ਹੈ ਔਰ ਇਨਸ਼ਾਅੱਲਾ ਇਹ ਵੀ ਬਹੁਤ ਜਲਦੀ ਆਪਣੇ ਅੰਜਾਮ ਤੱਕ ਪਹੁੰਚਣਗੇ, ਮੰਤਕੀ ਅੰਜਾਮ ਤੱਕ। अली बुखारी साहब एक मसला जड़ा है वो अपोजिशन लीडर की तैनाती भी सी, वो हुण लग रहा है कि हल हो गया है, कि जा रहा है कि कल उसका नोटिफिकेशन भी हो सकता है। ये कोई बेहतर कदम नहीं पार्लिमानी सियासत के बारे? देखो यार, 5 महीने गुजर गए, 5 महीने हो गए, अपोजिशन लीडर नामजद नहीं होया। 76 तो ज्यादा MNAs ने साइन करके एप्लीकेशन जी स्पीकर की टेबल से की थी, उन्हें फॉरवर्ड बड़े दिन गुजर गए, 5 महीने गुजर गए। और उस तो बाद तुहानूं याद होएगा कि जिस टाइम उमर अयूब खान साहब नूं सीट तो हटाया गया तो विद इन नो टाइम 1 डे उन्होंने स्पीकर साहब ने एक्शन लैके उस परे कर दिता, उन्होंने अपनी जगह तो हटा दिता गया। जबकि ये एक कॉन्स्टिट्यूशनल सीट सी और इस PTI ना हक है, क्योंकि सब तो ज्यादा जी लोग ਜਿਹੜੇ ਨੂੰ MNAs ਪਾਰਟੀ ਨੇ ਅੱਜ ਵੀ ਜਿਹੜੇ ਸਭ ਤੋਂ ਅਕਸਰੀਅਤ ਜਿਹੜੀ ਉਹ ਪਾਕਿਸਤਾਨ ਤਰੀਕੇ ਇਨਸਾਫ ਨਹੀਂ ਹੈ ਵੇ। ਲੇਕਿਨ ਇਹ ਮੈਂ ਤੇ ਹਕੂਮਤ ਤੇ ਬਿਲੀਵ ਕਰਦਾ ਨਹੀਂ ਹੈ, ਕਿਉਂਕਿ ਇਹ ਚੋਰੀ ਸ਼ੁਦਾ ਮੈਂਡੇਟ ਤੇ ਬੈਠੇ ਨਵਾਮ ਨੂੰ जी ਰਿਪਰੈਜ਼ੈਂਟ ਕਰਦੇ ਨਹੀਂ ਨਾ, ਜਾਂ ਵਾਹਮ ਨੂੰ ਜਵਾਬ ਦੇ ਨੇ ਤੇ ਅੱਲਾ ਨੂੰ ਵੀ ਪਤਾ ਨਹੀਂ ਜਵਾਬ ਦੇਣ ਕਿ ਨਹੀਂ, ਇਨਸਾਨ ਤੇ ਇਹ ਵੀ ਨਹੀਂ ਪਤਾ ਇਹਨਾਂ ਦਾ ਦੀਨ ਇਮਾਨ ਤੇ ਇਹਨਾਂ ਦਾ ਹੈ ਕੋਈ ਨਹੀਂ। ਇਸ ਵਾਸਤੇ ਇਹਨਾਂ ਲੋਕਾਂ ਤੋਂ ਤਾਂ ਕੋਈ ਬਾਈ ਨਹੀਂ ਹੈ, ਕਿਸੇ ਟਾਈਮ ਕੁਝ ਵੀ ਕਰ ਸਕਦੇ ਨੇ। ਕਾਨੂੰਨ ਫੋਲੋ ਕਰਨਾ ਤਾਂ ਬਹੁਤ ਬੜੀ ਚੀਜ਼ ਹੈ। ਸੋ जी ਜਿਸ ਟਾਈਮ ਤੱਕ ਜੁਮਰਾਤ ਦਾ ਦਿਨ ਉਹਨਾਂ ਨੇ ਕਿਹਾ ਨੋਟੀਫਾਈ ਨਹੀਂ ਹੋ ਜਾਂਦਾ, ਤਬ ਤੱਕ ਤੇ ਮੈਨੂੰ ਤਾਂ ਯਕੀਨ ਕੋਈ ਨਹੀਂ ਇਹਨਾਂ ਦੀ ਗੱਲ ਉੱਤੇ। ਉਮੀਦ ਕਰਦੇ ਹਾਂ ਕਿ ਕੋਈ ਬਿਹਤਰੀ ਹੋਏਗੀ ਔਰ ਲੋਕਾਂ ਨੂੰ ਉਹਨਾਂ ਨੇ ਹਕੂਕ ਦੀ सही। ਤਹਫ਼ੁਜ਼ ਕਰਨ ਦੀ ਫਰਾਹਮ ਕੀਤੀ ਜਾਏਗੀ। ਔਰ ਸਪੀਕਰ ਜਿਹੜਾ ਹੈ ਉਹ ਅਲਟੀਮੇਟਲੀ ਜਿਹੜਾ ਹੈ ਮਹਿਮੂਦ ਖਾਨ ਚਕਜ਼ਈ ਸਾਹਿਬ ਨੂੰ ਜਿਹੜਾ ਹੈ ਉਹ ਮੁਕਰਰ ਕਰਨਗੇ जी ਆਪੋਜੀਸ਼ਨ ਲੀਡਰ ਆਫ ਦ ਨੈਸ਼ਨਲ ਅਸੈਂਬਲੀ। अली बुखारी साहब एक थोड़ा इजलास होया, ਉਹਦੇ ਵਿੱਚ ਇੱਕ ਨਵੇਂ ਮਿਸਾਕ ਜਮਹੂਰੀਅਤ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ ਮਿਸਾਕ ਜਮਹੂਰੀਅਤ ਪਾਕਿਸਤਾਨ ਪੀਪਲਸ ਪਾਰਟੀ ਤੇ ਮੁਸਲਿਮ ਲੀਗ ਨੂਨ ਵੀ ਕਰ ਚੁੱਕੇ ਨਾ, ਤੁਸੀਂ ਕਿਸ ਤਰ੍ਹਾਂ ਦਾ ਇੱਕ ਨਵਾਂ ਮਿਸਾਕ ਜਮਹੂਰੀਅਤ ਚਾਹ ਰਹੇ ਹੋ? ਉਹਦੇ ਵਿੱਚ ਨਵਾਂ ਕੀ ਹੋਏਗਾ? ਦੇਖੋ ਤਾਂ ਅਸੀਂ ਤਾਂ ਉਹ ਮਿਸਾਕ ਜਮਹੂਰੀਅਤ ਚਾਹ ਰਹੇ ਹਾਂ ਜਿਸ ਵਿੱਚ ਇਨਸਾਫ ਨਾਲ ਬੋਲਬਾਲਾ ਹੋਏ, ਲੋਕਾਂ ਕੀ ਉਹਨਾਂ ਨਾਲ ਹਕੂਕ ਉਹਨਾਂ ਦੀ ਦਹਲੀਜ਼ ਪਰ ਮਿਲਣ, ਉਹਨਾਂ ਨਾਲ ਇਨਸਾਫ ਦੇ ਤਕਾਜ਼ੇ ਪੂਰੇ ਕੀਤੇ ਜਾਣ। ਅਸੀਂ ਪਾਵਰ ਪੋਲਿਟਿਕਸ ਦੀ ਗੱਲ ਨਹੀਂ ਕਰ ਰਹੇ ਹਾਂ। ਜੀ ਅਸੀਂ ਇਹ ਮੁਲਕ ਖੁਦਾਦਾਦ ਪਾਕਿਸਤਾਨ ਵਿੱਚ ਬਸਣੇ ਵਾਲੀ ਜਿਹੜੀ 25 ਕਰੋੜ ਆਵਾਮ ਹੈ ਉਹਨਾਂ ਨੇ ਹਕੂਕ ਦੀ ਗੱਲ ਕਰ ਰਹੇ ਹਾਂ। ਔਰ ਉਸ ਦੇ ਹਵਾਲੇ ਨਾਲ ਅਸੀਂ ਬਿਲਕੁਲ ਕੋਈ ਕੰਪਰੋਮਾਈਜ਼ ਵੀ ਨਹੀਂ ਕਰ ਸਕਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਉਹਨਾਂ ਦੇ ਨੁਮਾਇੰਦੇ ਹਾਂ। ਸਾਡੀ ਪਾਰਟੀ ਜਿਹੜੀ ਹੈ ਉਹ ਉਸਦਾ ਸਲੋਗਨ ਹੀ ਇਨਸਾਫ ਸੀ, ਇਨਸਾਫ ਮੁਹੱਈਆ ਕਰਨਾ, ਇਨਸਾਫ ਫਰਾਹਮ ਕਰਨਾ, ਔਰ ਇਨਸ਼ਾਅੱਲਾ ਅਸਾਂ ਕਰਾਂਗੇ ਵੀ। और असानी प्रायोरिटी भी यही है और मेरा ख्याल है असाना स्ट्रेस जी भी सारा इसी उत्ते होना चाहिए। पाकिस्तान तहरीक इंसाफ कह रही है कि जी असी गल करने वास्ते तैयार हाँ, महमूद खान चकजई साहब कह रहे हैं कि असी गल करिए तो किस नाल करिए, हुकूमत कह रही है कि असी गल करांगे पाकिस्तान तहरीक इंसाफ नाल। ये जरा समझा दिओ कि हुकूमत नूं किहड़ी लोड़ पई है कि वो तुहाडे नाल गल करे, तुसी किहो जिहा प्रेशर पा रहे हो हुकूमत ते? क्या कोई ऐसा तरीकाकार तुसी अपना रहे हो कि हुकूमत मजबूर हो जाए तुहाडे नाल गल करन ते? देखो यार, गल ये कि बड़े बड़े मजबूत ਜਿਹੜੇ ਸਫਾਸੀ ਤੋਂ ਮਿਟ ਗਏ, ਨਮਰੂਦ ਚਲਾ ਗਿਆ, ਫਿਰੌਨ ਚਲਾ ਗਿਆ, ਰਹਿਣੀ ਤੇ ਸਿਰਫ ਅੱਲਾ ਦੀ ਜ਼ਾਤ ਹੈ ਨਾ, ਹੋਰ सही ਤੇ ਕਿਸੇ ਨੇ ਨਹੀਂ ਰਹਿਣਾ। ਇਹ ਜਿਹੜੇ ਆਪਣੇ ਆਪ ਖੁਦਾ ਨਮਾ ਨੌਜ਼ ਬਿल्ला ਸਮਝਦੇ ਨੇ ਨਾ, ਸਾਰੇ ਮਿਟ ਜਾਣਾ। ਐਸੀ ਗੱਲ ਕੋਈ ਨਹੀਂ। ਇਹਨਾਂ ਤੋਂ ਪਹਿਲੇ ਇਹਨਾਂ ਤੋਂ ਬੜੇ ਬੜੇ ਮਜ਼ਬੂਤ ਆਏ ਔਰ ਅੱਜ ਉਹਨਾਂ ਨੂੰ ਨਾਂ ਲੈਵਾ ਵੀ ਕੋਈ ਵੀ ਨਹੀਂ, ਔਰ ਉਹਨਾਂ ਦੀ ਉਹਨਾਂ ਨੂੰ ਇਬਰਤ ਬਣਾ ਦਿੱਤਾ ਗਿਆ। ਇਸ ਵਾਸਤੇ ਇਹ ਤੇ ਬੜੀ ਛੋਟੀ ਸੋਚ ਹੈ, ਸਿਆਸੀ ਸੋਚ ਨਹੀਂ ਹੈ। ਇਹਨੂੰ ਸਿਆਸਤਦਾਨ ਜਾਂ ਸਿਆਸੀ ਵਰਕਰ ਜਾਂ ਸਿਆਸੀ ਲੋਕ ਇਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ, ਉਹਨਾਂ ਹੀ ਕਦੇ ਐਸੇ ਅਲਫਾਜ਼ ਮੂੰਹ ਤੋਂ जी ਆਪਣੇ ਮੂੰਹ ਤੋਂ ਅਦਾ ਕਰਦੇ ਆ ਕਿ ਜਿਸ ਇਹ ਜ਼ਾਹਿਰ ਹੋਵੇ ਕਿ ਇਹ ਜਨਾਬ ਕਿਸੇ ਜਗ੍ਹਾ ਖੁਦਾ ਨਾ ਖਾਸਤਾ ਜਿਹੜਾ ਹੈ ਕਿਸੇ ਜਗ੍ਹਾ ਵੀ ਆਪਣੇ ਆਪ ਨੂੰ ਫਰੋਨੀਅਤ ਨੇ जी ਜ਼ੁਮਰੇ 'ਚ ਲੈ ਕੇ ਆ ਜਾਵੇ। ਇਸ ਚੀਜ਼ ਨੂੰ ਅਸੀਂ ਹਮੇਸ਼ਾ ਡਿਨਾਈ ਕਰਦੇ ਹਾਂ, ਇਸ ਚੀਜ਼ ਨੂੰ ਹਮੇਸ਼ਾ ਅਸੀਂ ਕੰਡੈਮ ਕਰਦੇ ਹਾਂ। ਔਰ ਇਹ ਹਕੂਮਤੀ ਐਵਾਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਵੀ ਬਹੁਤ ਬੜੀਆਂ ਚੱਕੀਆਂ ਤੋਂ ਪਿਸ ਕੇ ਆਏ ਨੇ ਔਰ ਇਹ ਹਾਲਾਤ ਬਦਲਨੇ ਉਹ 2 ਮਿੰਟ ਨਹੀਂ ਲੱਗਣੇ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ 1-2 सही। ਸੈਕਿੰਡ ਨਹੀਂ ਮਾਰਨੀ ਹੋਣੀ। ਇਹ ਦੁਨੀਆ ਫਾਨੀ ਹੈ, ਲਾ ਫਾਨੀ सिर्फ मेरे अल्लाह ਦੀ ਜ਼ਾਤ है और उसी ने रहना है। ਹੁਣ तो सर पाकिस्तान तहरीक इंसाफ भी उसी मामले पे आ गई है कि जी मुज़ाहमत होगी तो मुफाहमत होगी,
ਤੇ ਮੁਜ਼ਾਹਮਤ ਤੇ ਤੁਸੀਂ ਪਹਿਲੇ ਵੀ ਕਰ ਚੁੱਕੇ ਹੋ ਔਰ ਉਸ ਮੁਜ਼ਾਹਮਤ ਦਾ ਰਿਜ਼ਲਟ ਵੀ ਤੁਹਾਨੂੰ ਪਤਾ ਹੈ ਕਿ ਕੁਝ ਹੋਇਆ। ਲੱਗ ਇਹ ਰਿਹਾ ਹੈ ਕਿ ਹਕੂਮਤ ਤੁਹਾਡੀ ਮੁਜ਼ਾਹਮਤ ਨਾਲ ਮਜ਼ੀਦ ਮਜ਼ਬੂਤ ਹੁੰਦੀ ਗਈ, ਆਇਨੀ ਤਰਮੀਮਾਂ ਹੋਈਆਂ, ਬਹੁਤ ਕੁਝ ਹੋਇਆ। ਤੇ ਜਿਹੜੀ ਤੁਸੀਂ ਸਟਰੀਟ ਮੂਵਮੈਂਟ ਦਾ ਕਹਿ ਰਹੇ ਹੋ ਕਿ ਜੀ ਅਸੀਂ ਸਟਰੀਟ ਮੂਵਮੈਂਟ ਸ਼ੁਰੂ ਕਰ ਦਿੱਤੀ, ਉਹਦੇ ਇਬਤਦਾ ਹੋ ਗਈ ਹੈ, ਇਹ ਜਿਹੜੀ ਸਟਰੀਟ ਮੂਵਮੈਂਟ ਹੈ ਇਹਦੇ ਵਿੱਚ ਨਵੀਂ ਕਿਹੜੀ ਚੀਜ਼ ਹੈ ਜਿਹੜੀ ਕੋਈ ਫਰਕ ਪਾਵੇਗੀ ਨਾ ਸਾਰੇ ਮਾਮਲਾਤ ਤੇ? ਦੇਖੋ ਯਾਰ, ਹਮਾਰੀ ਜब भी ਅਸਾਂ ਦਾ ਜਿਹੜਾ ਪ੍ਰੋਟੈਸਟ ਰਿਹਾ ਨਾ, ਹਮੇਸ਼ਾ ਬੜਾ ਫਾਇਦਾਮੰਦ ਰਿਹਾ। ਉਸ ਦਾ ਕਦੇ ਨੁਕਸਾਨ ਨਹੀਂ ਹੋਇਆ, ਸਾਨੂੰ ਫਾਇਦਾ ਹੀ ਹੋਇਆ। ਅਸੀਂ ਅਨਾਉਂਸ ਕਰ ਦਿੰਦੇ ਹਾਂ, ਅਸੀਂ ਜਲਸਾ ਕਰ ਰਹੇ ਹਾਂ, ਇਤਜਾਜ ਕਰ ਰਹੇ ਹਾਂ, ਅਸੀਂ ਕੇਪੀ ਤੋਂ ਆ ਰਹੇ ਹਾਂ, ਪੂਰਾ ਪਾਕਿਸਤਾਨ ਤੇ ਹਕੂਮਤ ਵਕਤ ਵੈਸੇ ਬੰਦ ਕਰ ਦੇਣੀ ਹੈ, ਮੋਟਰਵੇ ਖੋਲ ਦਿੰਦੀ ਹੈ, ਅਟਕ ਤੋਂ ਲੈ ਕੇ ਜੇਲਮ ਬ੍ਰਿਜ ਬੰਦ ਹੋ ਜਾਣੇ, ਸਾਰੇ ਨੇ ਸਾਰੇ ਜੀਟੀ ਰੋਡ ਬੰਦ ਹੋ ਜਾਣੇ, ਸ਼ਹਿਰ ਬੜੇ ਬੰਦ ਹੋ ਜਾਣੇ, ਨੀਲਮ ਵੈਲੀ ਤੋਂ ਲੈ ਕੇ ਸੁਸਤ ਬਾਰਡਰ ਤੱਕ ਔਰ ਲੰਡੀ ਕੋਤਲ ਤੋਂ ਲੈ ਕੇ ਕਰਾਚੀ ਤੱਕ, ਔਰ ਇਧਰੋਂ ਤੁਸੀਂ ਲੈ ਜਾਓ ਅਗਰ ਆਪਣਾ ਗਵਾਦਰ ਤੋਂ ਲੈ ਕੇ ਤੇ ਫਿਰੋਜ਼ਪੁਰ ਰੋਡ ਤੱਕ ਹਰ ਚੀਜ਼ ਤੇ ਬੰਦ ਹੋ ਜਾਂਦੀ। ਸਾਡਾ ਕੰਮ ਤਾਂ ਆਲਰੇਡੀ ਹਕੂਮਤ ਹੀ ਕਰ ਦਿੰਦੀ ਹੈ। ਇਤਨਾ ਐਜੀਟੇਸ਼ਨ ਚ ਇਹੀ ਹੁੰਦਾ ਨਾ, ਇਤਜਾਜੀ ਰਿਕਾਰਡ ਕਰਨਾ ਹੁੰਦਾ, ਸਾਰੀ ਮੁਲਕ ਪੂਰਾ ਮਫਲੂਜ ਹੋ ਕੇ ਬਹਿ ਜਾਂਦਾ ਉਸ ਔਰ ਇਸ ਤੇ ਕੋਈ ਦੂਸਰੀ ਸ਼ੱਕ ਨਹੀਂ ਕਿ ਅਸੀਂ ਜਦੋਂ ਵੀ ਨਿਕਲੇ ਹਾਂ ਲੋਕ ਸਾਡੇ ਨਾਲ ਬੇਤਾਸ਼ਾ ਨਿਕਲੇ, ਲੋਕਾਂ ਨੇ ਲਾਸ਼ਾਂ ਵੀ ਚੁੱਕੀਆਂ ਲੇਕਿਨ ਲੋਕ ਅੱਜ ਵੀ ਖੜੇ ਨੇ ਆਪਣੇ ਨਜ਼ਰੀਏ ਤੇ ਆਪਣੇ ਲੀਡਰ ਇਮਰਾਨ ਖਾਨ ਨਾਲ। ਔਰ ਇਹ ਇਤਜਾਜੀ ਪੋਲਿਟਿਕਸ ਜਿਹੜੀ ਹੈ ਇਹ ਅਸਾਂ ਨੇ ਨਹੀਂ ਸਟਾਰਟ ਕੀਤੀ ਸੀ, ਇਹ ਸਾਡੇ ਤੋਂ ਪਹਿਲੇ ਵੀ ਸਟਾਰਟ ਰਹੀ। ਇੱਥੇ ਬੇਨਜ਼ੀਰ ਭੁੱਟੋ ਨੇ ਵੀ ਲੌਂਗ ਮਾਰਚ ਕੀਤੇ, ਇੱਥੇ ਨਵਾਜ਼ ਸ਼ਰੀਫ ਨੇ ਵੀ ਟ੍ਰੇਨ ਮਾਰਚ ਕੀਤੇ, ਇੱਥੇ ਇਸ ਤੋਂ ਬਾਅਦ ਮੌਲਾਨਾ ਸਾਹਿਬ ਵੀ ਇਸ ਹੁਣ ਸਾਡੀ ਹਕੂਮਤ ਧਰਨਾ ਲੈ ਕੇ ਬੈਠੇ ਰਹੇ थे कश्मीर हाईवे ਤੇ। ਇਸ ਵਾਸਤੇ ਐਸੀਆਂ ਚੀਜ਼ਾਂ ਪੋਲੀਟੀਕਲ ਲੋਕਾਂ ਨੇ ਪੋਲੀਟੀਕਲ ਕੰਮ ਹੀ ਕਰਨੇ ਹੁੰਦੇ ਨੇ। ਪੋਲੀਟੀਕਲ ਜਿਹੜੇ ਇਤਜਾਜ ਹੈ ਪ੍ਰੋਟੈਸਟ ਹੈ ਪੀਸਫੁਲ, ਉਹ ਹਰ ਇਨਸਾਨ ਹਰ ਪਾਰਟੀ ਦਾ ਤੁਹਾਡਾ ਕਾਨੂੰਨੀ ਹੱਕ ਹੈ, ਉਸ ਦਾ ਕੋਈ ਲੈ ਨਹੀਂ ਸਕਣਾ। ਇਸ ਵਾਸਤੇ ਗੱਲ ਇਹ ਕਿ ਪ੍ਰੋਟੈਸਟ ਹਮਾਰਾ ਸਾਨੂੰ ਜੇ ਹੱਕ ਨਾ ਮਿਲ ਸੀ ਤਾਂ ਅਸੀਂ ਆਪਣੇ ਹੱਕ ਨਹੀਂ ਜਸਤਜੂ ਵਾਸਤੇ ਕੋਸ਼ਿਸ਼ ਵੀ ਨਾ ਕਰੀਏ, ਇਹ ਗੱਲ ਕਦੇ ਕਾਬਲੇ ਕਬੂਲ ਕੋਈ ਨਹੀਂ। ਔਰ ਬਾਕੀ ਰਹਿ ਗਈ ਹਕੂਮਤ ਦੀ ਗੱਲ, ਮੈਂ ਤੁਹਾਨੂੰ ਪਹਿਲੇ ਕਿਹਾ ਕਿ ਹਕੂਮਤ ਵੈਸੇ ਵਿਸਾਖੀਆਂ ਦੇ ਵਿਚਾਰੀ, ਇਹਨੂੰ ਵਿਚਾਰੀ ਹਕੂਮਤ ਹੀ ਕਹਿ ਸਕਦੇ ਹਾਂ ਅਸੀਂ, ਠੀਕ ਹੈ। ਲੂਲੀ ਲੰਗੜੀ ਹਕੂਮਤ ਹੈ, ਨਾ ਇਹਦਾ ਕੋਈ ਮੂੰਹ ਹੈ ਨਾ ਇਸ ਦਾ ਕੋਈ ਸਿਰ ਹੈ, ਕਿਉਂਕਿ ਆਵਾਮ ਵਿੱਚ ਇਹਨਾਂ ਦੀ ਬੇਸ ਲਾਈਨ ਕੋਈ ਨਹੀਂ, ਆਵਾਮ ਵਿੱਚੋਂ ਜਿੱਤ ਕੇ ਆਏ ਕੋਈ ਨਹੀਂ, ਆ ਰਹੇ ਲੋਕ ਬੈਠੇ ਨੇ ਔਰ ਤੁਹਾਡੇ ਮੁਕੱਦਰਾਂ ਦਾ ਫੈਸਲਾ ਕਰ ਰਹੇ ਨੇ। ਇਸ ਤੋਂ ਜ਼ਿਆਦਾ ਇਸ ਮੁਲਕ ਨਾਲ ਜ਼ਿਆਦਤੀ ਔਰ ਜ਼ੁਲਮ ਹੋ ਨਹੀਂ ਸਕਦਾ। ਤੁਸੀਂ ਇਤਜਾਜ ਦੀ ਗੱਲ ਕਰ ਰਹੇ ਹੋ, 8 ਫਰਵਰੀ ਪਈਆ ਜਾਮ ਹੜਤਾਲ ਦਾ ਵੀ ਪਾਕਿਸਤਾਨ ਤਹਿਰੀਕ ਇਨਸਾਫ ਕਹਿ ਰਹੀ ਹੈ ਤੇ ਵੇਖਣ ਨੂੰ ਇਹ ਮਿਲ ਰਿਹਾ ਹੈ ਕਿ ਅਲੀਮਾ ਖਾਨ ਸਾਹਿਬਾ ਜੇਲ੍ਹ ਦੇ ਬਾਹਰ ਜਾਂਦੇ ਨੇ, ਉੱਥੇ ਜਾ ਕੇ ਉਹ ਕਾਲ ਦਿੰਦੇ ਨੇ ਤੇ ਲੋਕਾਂ ਦਾ ਜਿਹੜਾ ਇੰਟਰਸਟ ਹੈ ਉਹ ਬੜਾ ਘੱਟ ਨਜ਼ਰ ਆ ਰਿਹਾ, ਉੱਥੇ ਲੋਕ ਆ ਨਹੀਂ ਰਹੇ। ਤੁਸੀਂ ਸਟਰੀਟ ਮੂਵਮੈਂਟ ਦਾ ਕਹਿ ਰਹੇ ਹੋ, ਪੰਜਾਬ ਦੇ ਹਵਾਲੇ ਨਾਲ ਖਸੂਸੀ ਤੌਰ ਤੇ ਅਗਰ ਮੈਂ ਗੱਲ ਕਰਾਂ ਤੇ ਲੱਗ ਨਹੀਂ ਰਿਹਾ ਕਿ ਲੋਕਾਂ ਦਾ ਇੰਟਰਸਟ ਜਿਹੜਾ ਹੈ ਉਹ ਘੱਟ ਹੋ ਗਿਆ। ਲੋਕ ਬਾਹਰ ਕਿਸ ਤਰ੍ਹਾਂ ਨਿਕਲਣਗੇ ਅਗਰ ਕੋਈ ਸਟਰੀਟ ਮੂਵਮੈਂਟ ਸ਼ੁਰੂ ਹੋਈ? ਦੇਖੋ 8 ਫਰਵਰੀ ਦਾ ਜਿਹੜਾ ਅਜੇ ਤੱਕ ਮੈਨੂੰ ਪਤਾ ਲੱਗਿਆ ਉਹ ਤੇ ਹੀ ਪਤਾ ਲੱਗਿਆ ਨਾ ਕਿ ਪਈਆ ਜਾਮ ਹੜਤਾਲ ਹੈ, ਠੀਕ ਹੈ ਨਾ। ਅਜੇ ਤੱਕ ਜਿਹੜੀ ਚੀਜ਼ ਨਜ਼ਰ ਆਈ ਸ਼ਟਰ ਡਾਊਨ ਪਈਆ ਜਾਮ ਹੜਤਾਲ ਇਹ ਕਾਲ ਆਈ। ਬਾਕੀ ਲੋਕਾਂ ਨੂੰ ਤੁਸੀਂ ਦੇਖ ਲਓ, ਕਰਾਚੀ ਗਿਆ ਕੱਲ ਸੀਐਮ ਕੇਪੀ ਤੁਹਾਡਾ ਬਿਲਕੁਲ ਨਵਾਂ ਲੜਕਾ ਹੈ ਔਰ ਲੋਕਾਂ ਵਾਸਤੇ ਨਿਊ ਫੇਸ ਸੀ ਉਹ, ਲੇਕਿਨ ਦੇਖ ਲਓ ਕਰਾਚੀ ਦੀ ਤਾਰੀਖ ਨੇ ਸਭ ਤੋਂ ਬੜੇ ਜੋ ਹੈ ਉਹ ਲੋਕ ਬਾਹਰ ਆਏ ਨੇ। ਇतना बड़ा शहर है, 3 करोड़ आवाम ਦਾ ਸ਼ਹਿਰ ਹੈ, ਜ਼ਰਾ ਇੰਟਰਨੈਸ਼ਨਲ ਮੀਡੀਆ ਦੇਖ ਲਓ ਤੁਹਾਨੂੰ ਲੱਗ ਪਤਾ ਜਾਸੀ। ਔਰ ਇੱਥੇ ਵੀ ਤੁਸੀਂ ਜਿਸ ਟਾਈਮ ਛੋੜਦੇ ਹੋ ਲੋਕਾਂ ਨੂੰ ਆਜ਼ਾਦ ਕਰਦੇ ਹੋ ਤੇ ਇੱਕ ਜੰਮੇ ਗਫੀਰ ਜਿਹੜਾ ਉਹ ਆ ਜਾਂਦਾ ਪੂਰਾ ਖਾਨ ਸਾਹਿਬ ਦੇ ਨਜ਼ਰੀਏ ਪਿੱਛੇ, ਖਾਨ ਸਾਹਿਬ ਪਿੱਛੇ, ਇਸੇ ਤੇ ਕੋਈ ਦੂਸਰੀ ਰਾਏ ਨਹੀਂ। ਅਲੀ ਬੁਖਾਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਮੇਰੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਾਡੇ ਨਾਲ ਮੌਜੂਦ ਸਨ ਅਲੀ ਬੁਖਾਰੀ ਸਾਹਿਬ, ਪਾਕਿਸਤਾਨ ਤਹਿਰੀਕ ਇਨਸਾਫ ਦੇ ਰਹਿਨੁਮਾ। ਇੱਕ ਛੋਟਾ ਜਿਹਾ ਬ੍ਰੇਕ